ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 197। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਅਸੀਂ ਫਿਰ ਇੱਕ ਵਾਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰੇ ਖਿੱਤੇ 'ਚ ਅਸੀਂ ਨੰਬਰ 1 ਆਈਏ। ਇਸ ਲਈ ਐਜੂਕੇਸ਼ਨ ਦੇ ਉੱਤੇ ਅਸੀਂ ਬੜੇ ਸਾਰੇ ਪੈਸੇ ਲਾ ਛੱਡੇ ਨੇ। ਕਿੰਨੇ ਕੁ ਪੈਸੇ ਲਾ ਛੱਡੇ ਨੇ ਉਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਵਾਂ ਬਜਟ ਆ ਰਿਹਾ ਇਹਦੇ ਵਿੱਚ ਆਵਾਮ ਦੀ ਆਬਾਦੀ ਦੇ ਲਿਹਾਜ਼ ਨਾਲ ਅਗਰ ਕੈਲਕੂਲੇਸ਼ਨ ਕਰੋ ਤੇ ਖੁੱਲ੍ਹਾ ਹੀ ਪੈਸਾ ਅਸੀਂ ਖਰਚ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਮਤਲਬ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨੀਆਂ ਦੀ ਆਬਾਦੀ ਦੇ ਹਿਸਾਬ ਨਾਲ ਖੁੱਲ੍ਹਾ ਲੰਮਾ ਚੌੜਾ ਪੈਸਾ ਖਰਚ ਕਰ ਦੇਣਾ ਸਾਡੀ ਐਜੂਕੇਸ਼ਨ ਤੇ ਨਾਲ ਸਾਡੀ ਸਿਹਤ 'ਤੇ, ਕਿਉਂਕਿ ਉਹਨਾਂ ਨੂੰ ਸਾਡੀ ਤਾਲੀਮ ਵੀ ਬੜੀ ਪਿਆਰੀ ਹੈ ਤੇ ਸਾਡੀ ਸਿਹਤ ਵੀ ਬੜੀ ਪਿਆਰੀ ਹੈ। ਕੀ ਉਹਨਾਂ ਨੇ ਖਰਚ ਕਰਨ ਦਾ ਫੈਸਲਾ ਕੀਤਾ ਹੈ? ਉਹਨਾਂ ਨੇ ਫੈਸਲਾ ਕੀਤਾ ਹੈ ਕਿ ਜੀ ਹਰ ਬੱਚੇ 'ਤੇ ਸਾਲਾਨਾ 136 ਰੁਪਈਏ ਖਰਚ ਕਰਨੇ ਨੇ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਮਤਲਬ ਪਾਕਿਸਤਾਨ 'ਚ ਜਿਹੜੇ ਬੱਚਿਆਂ ਦੀ ਤਾਦਾਦ ਹੈ ਉਹਦੇ ਹਿਸਾਬ ਨਾਲ ਜਿਸ ਵੇਲੇ ਬਜਟ ਨੂੰ ਜ਼ਰਬ ਤਕਸੀਮ ਦਿਓ ਤੇ ਹਰ ਬੱਚੇ ਦੇ ਹਿਸਾਬ ਨਾਲ 136 ਰੁਪਈਏ ਆਉਂਦੇ ਨੇ। ਜਿਹੜੀ ਸਸਤੀ ਵਾਲੀ ਪੈਨਸਲ ਹੈ ਨਾ, ਸਭ ਤੋਂ ਉਹ ਮੇਰਾ ਮਤਲਬ ਜਿਹੜੀ ਮੇਰਾ ਖਿਆਲ ਹੈ ਕੱਚੀ ਪੈਨਸਲ ਹੁੰਦੀ ਹੈ, ਉਹ ਕੋਈ ਆਂਦੇ ਨੇ ਕਿ ਕੋਈ 8-9 ਪੈਨਸਲਾਂ ਆ ਜਾਂਦੀਆਂ ਨੇ ਇੰਨੇ ਪੈਸਿਆਂ ਦੀਆਂ। ਅਤੇ ਇਹਦਾ ਮਤਲਬ ਹੈ ਵੀ 9 ਪੈਨਸਲਾਂ ਲੈ ਲਓ ਅਤੇ ਜਾਂ ਬੱਚਾ ਪੜ੍ਹਾ ਲਓ ਸਾਲ ਦੇ ਵਿੱਚ। ਇਹ ਬਰਾਬਰ ਅਸੀਂ ਕੰਮ ਕਰ ਦਿੱਤਾ ਹੈ। 136 ਰੁਪਈਆਂ 'ਚ ਤੁਹਾਡੇ ਬੱਚੇ ਨੇ ਪੜ੍ਹਨਾ ਹੈ। ਉਹਨੂੰ ਉਸਤਾਦ ਦੀ ਉਹਦੇ ਵਿੱਚ ਜਿਹੜੀ ਹੈ ਤਨਖਾਹ ਵੀ ਹੈ, ਬਿਜਲੀ ਵੀ ਹੈ, ਸਕੂਲ ਦੀ ਸਾਰਾ ਕੁਛ ਉਹਦੇ ਵਿੱਚ ਹੀ ਰੱਖਿਆ ਅਸੀਂ। ਅਤੇ ਨੰਬਰ 1 ਅਸੀਂ ਪਾਕਿਸਤਾਨ ਨੂੰ ਬਣਾਉਣਾ ਜਨਾਬ। ਫੀਲਡ ਮਾਰਸ਼ਲ ਸਾਹਿਬ ਨੇ ਇਸ ਲਈ ਖੁੱਲ੍ਹੀ ਰਕਮ ਖਰਚ ਕੀਤੀ ਹੈ ਹਰ ਬੱਚੇ ਦੇ ਉੱਤੇ 136 ਰੁਪਈਏ ਸਾਲ ਦੇ। ਅੱਗੇ ਸੁਣ ਲਓ। ਤੁਸੀਂ ਕਹੋਗੇ ਵੀ ਸਿਹਤ ਦਾ ਤੁਹਾਡਾ ਖਿਆਲ ਨਹੀਂ, ਕਿਉਂਕਿ ਜ਼ਾਹਿਰ ਹੈ ਇਮਰਾਨ ਖਾਨ ਨੇ ਜਿਹੜਾ ਸਿਹਤ ਕਾਰਡ ਦਿੱਤਾ ਸੀ ਹਰ ਸ਼ਹਿਰੀ ਨੂੰ ਸਾਲ ਦਾ 10 ਲੱਖ ਰੁਪਈਆ ਦਿੱਤਾ ਸੀ। ਉਹ ਹੁਣ ਤੁਸੀਂ ਕਹੋਗੇ ਵੀ ਇਹ ਜਿਹੜੇ ਦੂਸਰੇ ਬੰਦੇ ਆਏ ਨੇ ਇਹਨਾਂ ਨੂੰ ਕੀ ਇਮਰਾਨ ਖਾਨ ਸਾਹਿਬ ਜਿੰਨਾ ਵੀ ਖਿਆਲ ਨਹੀਂ ਤੁਹਾਡਾ? ਨਹੀਂ, ਬਹੁਤਾ ਜਿੰਨਾ ਇਮਰਾਨ ਖਾਨ ਸਾਹਿਬ ਨੂੰ ਖਿਆਲ ਸੀ ਨਾ, ਉਹਨਾਂ ਤੇ ਫੀ ਬੰਦੇ ਵਾਸਤੇ ਜਾਂ ਫੀ ਖਾਨਦਾਨ 'ਚ 10 ਲੱਖ ਰੁਪਈਆ ਦਿੱਤਾ ਸੀ ਨਾ, ਇਹਨਾਂ ਨੇ ਰਕਮ ਉਸ ਤੋਂ ਵੀ ਵੱਡੀ ਦੇ ਦਿੱਤੀ ਹੈ। ਲੰਮਾ ਚੌੜਾ ਹੀ ਇਹਨਾਂ ਨੇ ਵੀ ਖਰਚਾ ਕਰ ਦਿੱਤਾ ਹੈ। ਇਹਨਾਂ ਜਨਾਬ ਸਾਲਾਨਾ ਪੂਰੇ ਸਾਲ ਦੇ ਤੁਹਾਡੇ ਲਈ ਸਿਹਤ ਵਾਸਤੇ ਰੱਖੇ ਨੇ 92 ਰੁਪਈਏ। ਕਿੰਨੇ? 92 ਰੁਪਈਏ। 100 ਤੋਂ 8 ਰੁਪਈਏ ਘੱਟ, 92 ਰੁਪੀਜ਼। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਵੀ ਤੁਸੀਂ 6 ਪੈਨਾਡੋਲ ਜਿਹੜੀਆਂ ਉਹ ਖਰੀਦ ਕੇ ਤੇ ਖਾ ਸਕਦੇ ਹੋ। 92 ਰੁਪਈਆਂ 'ਚ 6 ਪੈਨਾਡੋਲ ਜਿਹੜੀਆਂ ਨੇ ਉਹ ਖਰੀਦ ਕੇ ਤੁਸੀਂ ਖਾ ਸਕਦੇ ਹੋ। ਇਹ ਇਹਨਾਂ ਨੇ ਕਾਰਨਾਮਾ ਕੀਤਾ ਹੈ। ਅਤੇ ਹੁਣ ਤੁਸੀਂ ਆਪੇ ਵੇਖੋ ਵੀ ਜਦੋਂ ਸਿਹਤ ਦੇ ਉੱਤੇ ਐਡੇ ਲੰਮੇ ਚੌੜੇ ਪੈਸੇ ਖਰਚ ਕਰ ਰਹੀ ਹੋਵੇ ਹਕੂਮਤ, ਅਤੇ ਐਡੇ ਲੰਮੇ ਚੌੜੇ ਪੈਸੇ ਹੈਲਥ ਦੇ ਉੱਤੇ ਆਪਣਾ ਐਜੂਕੇਸ਼ਨ 'ਤੇ ਖਰਚ ਕਰ ਰਹੇ ਹੋਣ, ਅਤੇ ਫਿਰ ਕੌਮ ਨੇ ਵੇਖੋ ਅੱਗੇ ਵਧਣਾ ਵੀ ਹੈ, ਪੜ੍ਹਨਾ ਵੀ ਹੈ ਅਤੇ ਫਲਣਾ ਫੂਲਣਾ ਵੀ ਹੈ। ਇਹਦਾ ਸਾਰਾ ਇੰਤਜ਼ਾਮ ਚੌਧਰੀ ਸਾਹਿਬ ਨੇ ਜਿਹੜਾ ਉਹ ਤੁਹਾਡੇ ਵਾਸਤੇ ਮੁਕੰਮਲ ਤੌਰ 'ਤੇ ਕਰਕੇ ਰੱਖ ਛੱਡਿਆ। ਅੱਗੇ ਉੱਥੇ ਜਿਹੜੇ ਔਰੰਗਜ਼ੇਬ ਸਾਹਿਬ ਨੇ ਉਹਨਾਂ ਕੋਲੋਂ ਤਨਖਾਹਾਂ ਵਧਾਉਣ ਦੀ ਗੱਲ ਪੁੱਛੀ, ਕਿਉਂਕਿ ਪਤਾ ਲੱਗਣ ਡਿਆ ਵੀ ਤਨਖਾਹਾਂ ਦੇ ਵਿੱਚ 7% ਸ਼ਾਇਦ ਇਜ਼ਾਫਾ ਹੋਣਾ ਹੈ। ਲੇਕਿਨ ਕਾਬੀਨਾ ਦੇ ਵਜ਼ੀਰਾਂ 'ਚ ਦੀ ਤਨਖਾਹ ਦੇ ਵਿੱਚ ਕੌਮੀ ਅਸੈਂਬਲੀ ਦੇ ਜਿਹੜੇ ਸਪੀਕਰ ਨੇ, ਸੈਨੇਟ ਦੇ ਚੇਅਰਮੈਨ ਨੇ, ਉਹਨਾਂ ਦੀਆਂ ਤਨਖਾਹਾਂ ਤੁਹਾਨੂੰ ਪਤਾ 2-2, 3-300, 4-400% ਵੱਧ ਚੁੱਕੀਆਂ ਨੇ ਪਹਿਲਾਂ ਦੀਆਂ। ਔਰੰਗਜ਼ੇਬ ਸਾਹਿਬ ਕੋਲੋਂ ਜਿਸ ਵੇਲੇ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਜੀ ਦੇਖੋ ਮੈਂ ਤਾਂ ਹਾਂ ਮਰਦੇ ਮੁਜਾਹਿਦ, ਮੈਂ ਤਨਖਾਹ ਹੀ ਨਹੀਂ ਲੈਂਦਾ, ਮੈਂ ਤਾਂ ਭੁੱਖੇ ਢਿੱਡ ਲੜ ਰਿਹਾ ਪਾਕਿਸਤਾਨ ਵਾਸਤੇ, ਤਨਖਾਹ ਮੈਂ ਨਹੀਂ ਲੈਂਦਾ। ਅੱਛਾ, ਇਹ ਵੀ ਇੱਕ ਬੜੀ ਫਨਕਾਰੀ ਹੈ ਪਾਕਿਸਤਾਨ ਦੇ ਵਿੱਚ। ਤਨਖਾਹ ਨਾ ਲਵੋ ਲੇਕਿਨ ਬਾਕੀ ਪੂਰਾ ਕੰਮ ਪਾਓ। ਅਗਰ ਤੁਸੀਂ ਬਾਕੀ ਕੰਮ ਨਹੀਂ ਪਾ ਰਹੇ ਨਾ, ਫਿਰ ਸਮਝ ਆਉਂਦੀ ਹੈ। ਇਹਦੇ ਸਰਕਾਰੀ ਘਰ ਵੀ ਮਤਲਬ ਕਰੋੜਾਂ ਰੁਪਈਆਂ ਦੇ ਵਿੱਚ ਇਹ ਸ਼ਖਸੀਅਤ ਪਾਕਿਸਤਾਨ ਨੂੰ ਪੈ ਰਹੇ ਨੇ। ਲੇਕਿਨ ਪਾਕਿਸਤਾਨ ਦੇ ਉੱਤੇ, ਪਾਕਿਸਤਾਨੀਆਂ ਦੇ ਜ਼ਿਹਨਾਂ ਦੇ ਉੱਤੇ ਅਹਿਸਾਨ ਚੜ੍ਹਾਉਣ ਲਈ ਕਿ ਇਹ ਸਮਝਣ ਕਿ ਇਹ ਹੀਰੋ ਹੈ, ਇਹਦਾ ਅਹਿਸਾਨ ਹੈ ਸਾਡੇ 'ਤੇ, ਤਾਂ ਕਿ ਅਕਾਊਂਟੇਬਿਲਿਟੀ ਨਾ ਕਰੀਏ, ਤਾਂ ਕਿ ਇਹਨਾਂ ਕੋਲੋਂ ਇਹਨਾਂ ਦੀ ਪਰਫਾਰਮੈਂਸ 'ਤੇ ਸਵਾਲ ਨਾ ਪੁੱਛੀਏ। ਇਹ ਪਹਿਲਾਂ ਹੀ ਰੌਲਾ ਪਾ ਦਿੰਦੇ ਨੇ ਵੀ ਮੈਂ ਤਨਖਾਹ ਨਹੀਂ ਲੈਂਦਾ। ਦੂਜੀਆਂ ਜਿਹੜੀਆਂ ਮੁਰਾਦ ਨੇ, ਤੁਹਾਨੂੰ ਯਾਦ ਹੋਏਗਾ ਜਦੋਂ ਵਜ਼ੀਰ ਖਜ਼ਾਨਾ ਸਾਹਿਬ ਆਏ ਸਨ ਅਤੇ ਬੜੀਆਂ ਸਾਰੀਆਂ ਖਬਰਾਂ ਲੱਗੀਆਂ ਸਨ, ਬਲਕਿ ਇੱਕ ਬਿਊਰੋਕਰੇਟ ਨੂੰ ਇਹਨਾਂ ਫਾਰਿਗ ਵੀ ਕਰਾ ਦਿੱਤਾ ਸੀ ਕਿ ਝੰਡਾ ਇਹਨਾਂ ਦੀ ਗੱਡੀ ਦੇ ਉੱਤੇ ਡੰਡਾ ਨਹੀਂ ਸੀ ਲੱਗਾ, ਕਿ ਝੰਡਾ ਨਹੀਂ ਸੀ ਲੱਗਾ। ਉਸ ਤੋਂ ਬਾਅਦ ਸਹੂਲਤਾਂ ਜਿਹੜੀਆਂ ਇਹਨਾਂ ਨੂੰ ਘੱਟ ਸਨ ਅਤੇ ਗੱਡੀਆਂ, ਡਰਾਈਵਰ, ਘਰ, ਏਅਰਲਾਈਨਸ ਦੀਆਂ ਟਿਕਟਾਂ, ਮਤਲਬ ਕਿ ਕਰੋੜਾਂ ਰੁਪਈਆਂ 'ਚ ਹਿਸਾਬ ਪੈਂਦੇ ਨੇ। ਲੇਕਿਨ ਉਹ ਜਿਹੜੀ 2-3 ਲੱਖ ਦੀ ਤਨਖਾਹ ਛੱਡ ਕੇ ਪੂਰੀ ਕੌਮ ਦੇ ਉੱਤੇ ਜਿਹੜਾ ਉਹ ਪੂਰਾ ਅਹਿਸਾਨ ਚਾੜ੍ਹਦੇ ਨੇ, ਤਾਂ ਕਿ ਤੁਸੀਂ ਉਹਨਾਂ ਦੇ ਕੋਲੋਂ ਸਵਾਲ ਨਾ ਪੁੱਛ ਸਕੋ ਉਹਨਾਂ ਦੀ ਕਾਰਕਰਦਗੀ ਦੇ ਉੱਤੇ। ਅੱਗੇ ਚੱਲਨੇ ਜੀ। ਅਗਲੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਿਹੜਾ ਉਹ ਆਪਣਾ ਭੱਟੀ ਸਾਹਿਬ ਦਾ ਰੌਲਾ ਬਣਿਆ ਲੈਟਰੀਨ ਵਾਲਾ, ਟੋਇਲਟ ਬੈਤੁਲ ਖੁਲਾ ਵਾਲਾ ਹਾਫਜ਼ਾਬਾਦ, ਜਿੱਥੇ ਜਿਹੜੇ DPO ਸਾਹਿਬ ਸਨ ਕਾਮਰਾਨ ਸਾਹਿਬ, ਉਹਨਾਂ ਦਾ ਤਬਾਦਲਾ ਕਰਕੇ ਨਵੇਂ DPO ਫਵਾਦ ਸਾਹਿਬ ਆ ਗਏ ਨੇ। ਅਤੇ ਉਹਨਾਂ ਨੂੰ ਇਹ ਵੀ ਕਿਹਾ ਵੀ ਜਦੋਂ ਵੀ ਮੁੰਡੇ ਦਾ, ਭੱਟੀਆਂ ਦੇ ਮੁੰਡੇ ਦਾ ਦਿਲ ਕਰੇ ਕਰਨ ਨੂੰ ਬਾਥਰੂਮ,
ਇਹ ਭੱਟੀ ਸਾਹਿਬ ਦੇ ਨਾਲ ਸੀਗਾ ਰਲਾਉਣਾ ਤੇ ਉਹ ਤਾਂ ਬੜਾ ਭੈੜਾ ਨਾਮ ਬਣ ਜਾਂਦਾ। ਤੁਹਾਨੂੰ ਪਤਾ ਹੈ ਕਿ ਬਾਥਰੂਮ ਜਾਣ ਦਾ ਇੱਕ ਨਾਮ ਪੰਜਾਬੀ 'ਚ ਵੀ ਹੈ, ਉਹ ਭੱਟੀ ਸਾਹਿਬ ਦੇ ਨਾਂ ਦੇ ਨਾਲ ਰਲਦਾ ਮਿਲਦਾ ਹੀ ਹੈ। ਮੈਂ ਤਾਂ ਨਹੀਂ ਲੈਣਾ ਕਿਉਂਕਿ ਮਾਰ ਪੈਣੀ ਹੈ, ਬੜੇ ਸਾਰੇ ਬਜ਼ੁਰਗ ਵੀ ਬੈਠੇ ਸੁਣ ਰਹੇ ਨੇ ਅਤੇ ਮੈਂ ਉਹ ਨਾ ਹੀ ਨਾਂ ਲਵਾਂ, ਲੇਕਿਨ ਪੰਜਾਬੀ ਦੇ ਵਿੱਚ ਉਹ ਬਾਥਰੂਮ ਜਾਣ ਦਾ ਇੱਕ ਉਹ ਵੀ ਨਾਂ ਹੈ। ਅਤੇ ਉਹ ਭੱਟੀ ਸਾਹਿਬ ਨੇ ਜਦੋਂ ਵੀ ਉਹ ਕੰਮ ਕਰਨਾ ਹੋਵੇ ਅਤੇ ਉਦੋਂ ਨਵੇਂ DPO ਨੂੰ ਆਖ ਦਿੱਤਾ ਗਿਆ ਵੀ ਜਨਾਬ ਤੁਸੀਂ ਬੂਹੇ ਖੋਲ੍ਹ ਦਿਓ। ਬੂਹੇ ਖੋਲ੍ਹ ਦਿਓ ਤਾਂ ਮਤਲਬ ਇਹ ਨਹੀਂ ਵੀ ਬਾਥਰੂਮ ਦਾ ਬੂਹਾ ਖੁੱਲ੍ਹਾ ਛੱਡ ਕੇ ਹੀ ਹੈਦਰ ਭੱਟੀ ਸਾਹਿਬ ਨੇ ਉਹ ਕੰਮ ਕਰਨਾ ਹੈ, ਮਤਲਬ ਕਿ ਉਹਨਾਂ ਨੂੰ ਜਾਣ ਦਿਓ, ਅੱਗੋਂ ਦਰਵਾਜ਼ਾ ਆਪੇ ਹੀ ਅੰਦਰੋਂ ਬੰਦ ਕਰ ਲੈਣਗੇ। ਅੱਛਾ, ਉਹਨਾਂ ਨੇ ਆਂਦੇ ਨੇ ਵੀ ਬੰਦੇ ਨੂੰ ਅਕਲ ਨਾ ਹੋਵੇ ਤੇ ਮਤਲਬ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਉਹਨਾਂ ਦੇ ਖਿਲਾਫ ਇੱਕ ਮਾਮੂਨ ਤਾਰੜ ਸਾਹਿਬ ਨੇ ਮੈਸੇਜ ਰਿਕਾਰਡ ਕਰਾ ਦਿੱਤਾ, ਸਾਬਕ MPA ਨੇ, ਅਤੇ ਉਹ ਉਸ ਮੈਸੇਜ ਦਾ ਹੁਣ ਬਜਾਏ ਇਸ ਦੇ ਕਿ ਉਹ ਚੁੱਪ ਰਹਿੰਦੇ, ਉਹਨਾਂ ਨੇ ਅੱਗੋਂ ਦਾ ਜਵਾਬ ਵੀ ਭਰਿਆ, ਮਤਲਬ ਪੂਰੀ ਦੁਨੀਆ ਨੂੰ ਦੱਸਿਆ ਵੀ ਹਾਂ ਉਹ ਮੈਂ ਸਾਂ, ਉਹ ਵਾਲਾ ਭੱਟੀ ਮੈਂ ਸਾਂ ਜਿਹਨੂੰ ਮੇਰਾ ਮਤਲਬ ਹੈ ਕਿ ਬਾਥਰੂਮ ਦੀ ਤਲਬ ਹੋਈ ਸੀ, ਲੈਟਰੀਨ ਦੀ, ਔਰ DPO ਸਾਹਿਬ ਨੇ ਜਾਣ ਨਹੀਂ ਸੀ ਦਿੱਤਾ ਅਤੇ ਮੈਨੂੰ ਡੱਕਣਾ ਪੈ ਗਿਆ ਸੀ, ਹਰ ਸ਼ੈ ਹੀ ਡੱਕਣੀ, ਹਰ ਸ਼ੈ ਡੱਕਣੀ ਪੈ ਗਈ ਸੀ ਅਤੇ ਬੜੀ ਮੁਸੀਬਤ ਨਾਲ ਉੱਥੋਂ ਨਿਕਲੇ ਸਾਂ। ਫਿਰ DPO ਦਾ ਤਬਾਦਲਾ ਕਰਾਇਆ ਕਿਉਂਕਿ ਉਹਨਾਂ ਨੇ ਭੱਟੀ ਨੂੰ ਨਹੀਂ ਆਪਣਾ ਬਾਥਰੂਮ ਕਰਨ ਦਿੱਤਾ ਉੱਥੇ, ਅਤੇ ਹੁਣ ਉਹਨਾਂ ਨੇ ਮੈਸੇਜ ਭਰ ਕੇ ਪੂਰੀ ਦੁਨੀਆ ਨੂੰ ਦੱਸਿਆ ਵੀ ਭਾਈ ਹਾਂ ਮੈਂ ਹੀ ਸਾਂ, ਇਹ ਮੇਰੇ ਨਾਲ ਹੀ ਵਾਕਿਆ ਪੇਸ਼ ਆਇਆ। ਹਾਲਾਂਕਿ ਚੁੱਪ ਰਹਿੰਦੇ, ਅੱਧੀ ਦੁਨੀਆ ਸੋਚਦੀ ਕਿ ਯਾਰ ਪਤਾ ਨਹੀਂ ਇਸ ਭੱਟੀ ਨਾਲ ਹੋਇਆ, ਪਤਾ ਨਹੀਂ ਕਿਹੜੇ ਭੱਟੀ ਨਾਲ ਹੋਇਆ। ਉਹਨਾਂ ਨੇ ਜਨਾਬ ਇਹਦੇ ਵਾਪਸ ਮੈਸੇਜ ਭਰੇ ਨੇ। ਪਹਿਲਾਂ ਹਾਰੂਨ ਸਾਹਿਬ ਜਿਹੜੇ ਨੇ, ਹਾਰੂਨ ਆਪਣਾ ਮਾਮੂਨ ਤਾਰੜ, ਪਹਿਲਾਂ ਉਹਨਾਂ ਨੇ ਮੈਸੇਜ ਰਿਕਾਰਡ ਕਰਾਇਆ ਅਤੇ ਉਹਦੇ ਜਵਾਬ ਦੇ ਵਿੱਚ ਹੁਣ ਹੈਦਰ ਭੱਟੀ ਸਾਹਿਬ ਨੇ ਵੀ ਮੈਸੇਜ ਰਿਕਾਰਡ ਕਰਵਾਇਆ। ਇਹ ਜ਼ਰਾ ਪਹਿਲਾਂ ਤਾਰੜ ਸਾਹਿਬ ਦਾ ਸੁਣ ਲਓ ਅਤੇ ਫਿਰ ਉਸ ਤੋਂ ਬਾਅਦ ਹੈਦਰ ਭੱਟੀ ਸਾਹਿਬ ਦਾ ਮੈਸੇਜ ਵੀ ਸੁਣ ਲਓ। ਜੀ अस्सलाम वालेकुम सारे दोस्तां की हाल है। अच्छा बई अज दे मतलब खास मौके ते मेरा बयान ते बनता सी, पहले मैं बड़ा सोचिया लेकिन मेरे ख्याल है अज दे पुरमसरत दिन ते मेरे अल्लों पूरी नून लीग नो बड़ी मुबारकबाद। अल्लाह ताला उन्हां वास्ते यौम नजात अज ही बनाया ते बस अग्गों वास्ते मेरा मशवरा है कि वो भी जहरी गल लगते ने नून लीग वाले सारे कि एक तो वॉशरूम यूज नहीं करना, तो जे यूज करना है तो फिर मतलब ना अंदर एडा तड़ होवे कि बंदा साम लवे, तो ये जरा चेक कर लेना है। अगो तुम तो लूज बॉल नहीं खेडनी, तो जे साथ टुक्कर साथ देंदा होवे तो वॉशरूम जाना है, नहीं तो चुप करके मुड़ बाहर भी कदी सज्जे खब्बे निकल कर लेना। तो बहरहाल अगेन बड़ी मुबारकबाद है, अल्लाह खुश रखे। ओए मामून जाफर तारड़, तू भुलिया किसे होर दा, तेन लगी ये भुल, तू इत्थे आ जा, तेरी बड़ी खूब खिदमत तवाजे, तेरी खातर तवाजे करके तेन चाह शाह अच्छे तरीके दी पवा के VIP किस्म दी ਉਹ ਤੈਨੂੰ ਗੱਲ ਨਹੀਂ ਹੈ, ਤਾਂ ਕਿ ਤੈਨੂੰ ਲਾਈਫ ਟਾਈਮ ਜਿਹੜਾ ਹੈ ਨਾ ਇਹ ਚਾਹ ਨਾ ਭੁੱਲੇ। ਇਸ ਤੋਂ ਤੂੰ ਆਪਣੇ ਹੋਸ਼ੋ ਹਵਾਸ ਵਿੱਚ ਨਹੀਂ ਹੁੰਦਾ, ਤੇ ਅੱਗੇ ਵੀ ਤੈਨੂੰ ਮਸ਼ਵਰਾ ਦਿੱਤਾ ਹੈ ਕਿ ਰਾਤ ਦੇ ਟਾਈਮ ਤੇ ਵੀਡੀਓ ਬਿਆਨ ਨਹੀਂ ਚਾੜੀ ਦੇ। ਅਸੀਂ ਹੁਣ ਤੈਨੂੰ ਮਜਬੂਰ ਹੋ ਕੇ ਵੀਡੀਓ ਬਿਆਨ ਚਾੜਦੇ ਪਿਆ। ਲੈ ਹੁਣ ਮੇਰਾ ਭਾਈ ਤਕੜਾ ਹੋ ਕੇ ਆਵੀਂ, ਤੈਨੂੰ ਕਿਸੇ ਗੱਲ ਦੀ ਭੁੱਲ ਲੱਗੀ ਹੈ ਤੇ ਹੁਣ ਤੂੰ ਆਪਣਾ ਇਹ ਸਾਰਾ ਜਿਹੜਾ ਵਹਿਮੋ ਗੁਮਾਨ ਇਹਨਾਂ ਦੂਰ ਕਰ ਲੈ, ਤੇ ਅਸੀਂ ਤੇਰੇ ਵਾਸਤੇ ਇੱਕ ਬਿਹਤਰੀਨ ਕਿਸਮ ਦਾ ਇਸਤਕਬਾਲੀਆ ਕੈਂਪ ਲਾਣਾ, ਜਿਹੜਾ ਤੇਰਾ ਇਸਤਕਬਾਲ ਹੋਣਾ ਹੈ ਉਹ ਤਾਰੀਖ ਯਾਦ ਰੱਖਣਾ ਹੈ, ਤੇ ਤੈਨੂੰ ਚਾਹ ਵੀ ਇੰਜ ਦੀ ਪਿਆਣੀ ਹੈ ਤੈਨੂੰ ਮਲਕ ਰਿਆਜ਼ ਵਾਲੀ ਭੁੱਲ ਜਾਣੀ ਹੈ। ਸੁਣ ਲਿਆ ਜੀ, ਹੈਦਰ ਭੱਟੀ ਸਾਹਿਬ ਤੇ ਬਹੁਤ ਹੀ ਜਨਾਬ ਤੱਤੇ ਨੇ, ਅਤੇ ਉਹ ਕਹਿੰਦੇ ਨੇ ਵੀ ਤੁਹਾਨੂੰ ਚਾਹ ਵੀ ਪਿਆਉਣੀ ਹੈ, ਤੁਹਾਡੀ ਸੇਵਾ ਵੀ ਕਰਨੀ ਹੈ। ਮਤਲਬ ਉਹ ਉਹਨਾਂ ਨੂੰ ਕੁੱਟਮਾਰ ਕਰਨ ਦੀ ਮੇਰਾ ਖਿਆਲ ਹੈ ਕੋਡ ਵਰਡ ਦੇ ਵਿੱਚ ਉਹਨਾਂ ਨੂੰ ਉਹ ਤੜੀ ਛੜੀ ਲਾ ਰਹੇ ਨੇ ਵੀ ਇੱਧਰ ਆਓਗੇ ਤਾਂ ਤੁਹਾਡੇ ਪਾਸੇ ਭੰਨਾਂਗੇ, ਅਸੀਂ ਤੁਹਾਨੂੰ ਦੱਸਾਂਗੇ ਜਿਹੜਾ ਤੁਸੀਂ ਸਾਡੇ ਬਾਥਰੂਮ ਦੀਆਂ ਗੱਲਾਂ ਕਰਦੇ ਹੋ। ਅੱਛਾ, ਇਹ ਨਹੀਂ ਉਹਨਾਂ ਦਾਅਵਤ ਦਿੱਤੀ ਵੀ ਤੁਸੀਂ ਵੀ ਇੱਥੇ ਕਰਨੀ ਹੋਈ ਕਹਿ ਦਿੱਤਾ, ਕਰਨਾ ਹੋਇਆ ਬਾਥਰੂਮ ਅਤੇ ਤੁਹਾਨੂੰ ਵੀ ਅਸੀਂ ਇੱਥੇ ਮੌਕਾ ਦੇਵਾਂਗੇ, ਤੁਹਾਨੂੰ ਬਾਥਰੂਮ ਤੁਹਾਡੇ ਲਈ ਖੋਲ੍ਹ ਦਿਆਂਗੇ। ਇਹ ਹੈਦਰ ਸਾਹਿਬ ਨੇ ਹੁਣ ਕਿਸੇ ਬੰਦੇ ਨੂੰ ਆਫਰ ਨਹੀਂ ਦਿੱਤੀ। ਬਾਕੀ ਚਾਹ ਸ਼ਾਹ ਸਾਰਾ ਕੁਝ ਪਿਆਉਂਦੇ ਨੇ, ਲੇਕਿਨ ਜਿਹੜੇ ਕੰਮ ਤੋਂ ਇਹਨਾਂ ਨੂੰ ਡੱਕਿਆ ਸੀ ਉਹ ਕੰਮ ਨਹੀਂ। ਲੇਕਿਨ ਹੁਣ ਉਹਨਾਂ ਨੇ ਜਦੋਂ ਵੀਡੀਓ ਬਣਾਈ ਹੈ ਉੱਥੋਂ ਹਿਸਾਬ ਲੱਭਦਾ ਵੀ ਨਹੀਂ, ਹੁਣ ਉਹ ਬਾਥਰੂਮ ਇਸਤੇਮਾਲ ਕਰ ਚੁੱਕੇ ਨੇ, ਸਕੂਨ ਨਾਲ ਬੈਠੇ ਸਨ। ਐਸਾ ਮਸਲਾ ਕੋਈ ਨਹੀਂ ਕਿ ਹੁਣ ਉਹ ਵਿਚਾਰੇ ਉਸੇ ਪਰੇਸ਼ਾਨੀ ਸਨ। ਇਹ ਜੇ ਪਾਕਿਸਤਾਨ ਦੀ ਸਿਆਸਤ ਦਾ ਪੂਰਾ ਹਾਲ ਕਿ MPAs ਜਿਹੜੇ ਨੇ ਅਤੇ DPOs ਜਿਹੜੇ ਨੇ ਉਹ ਆਪੋ 'ਚ ਲੜ ਕਾਹਦੇ ਤੋਂ ਰਹੇ ਨੇ, ਭੱਟੀ ਅਤੇ ਬਾਥਰੂਮ। ਅਤੇ ਮੇਰਾ ਮਤਲਬ ਹੈ ਕਿ ਉਹ ਬਾਥਰੂਮ ਦੀ ਲੜਾਈ ਹੋਣ ਡਈ ਵੀ ਮੈਨੂੰ ਜਾਣ ਦੇਣਾ ਕਿ ਨਹੀਂ। ਇਹ ਹੁਣ ਮੈਸੇਜਿਸ ਨਵੇਂ ਸਾਹਮਣੇ ਆਏ ਸਨ, ਅਸੀਂ ਕਿਹਾ ਵੀ ਤੁਹਾਡੇ ਸਾਹਮਣੇ ਇਹਨਾਂ ਨੂੰ ਰੱਖੀਏ। ਅੱਛਾ, ਜਿਹੜੇ ਵਜ਼ੀਰੇ ਖਜ਼ਾਨਾ ਨੇ ਉਹਨਾਂ ਕੋਲੋਂ ਕੱਲ੍ਹ ਕੁਰਤੁਲੈਨ ਸ਼ਰਾਜ਼ੀ ਸਾਹਿਬਾ ਨੇ ਸਵਾਲ ਪੁੱਛਿਆ ਕਿ SIFC 'ਚ ਹੁਣ ਤੱਕ ਕਿੰਨੀ ਸਰਮਾਇਆਕਾਰੀ ਆਈ ਹੈ। ਹੁਣ SIFC ਦੇ ਵਿੱਚ ਜਨਰਲ ਸਾਹਿਬ ਬਹਿੰਦੇ ਨੇ। ਇਹ ਹੁਣ ਅਗਰ ਇਹਨਾਂ ਜਵਾਬ ਦੇ ਦਿੱਤਾ ਔਰੰਗਜ਼ੇਬ ਸਾਹਿਬ ਨੇ, ਅਤੇ ਉਹਨਾਂ ਨੇ ਤਾਂ ਜਨਾਬ ਇਹਨਾਂ ਨੂੰ ਸਿਰ ਕੰਨਾਂ ਦੇ ਵਿਚਾਲੇ ਕਰ ਦੇਣਾ ਇਹਨਾਂ ਦਾ। ਅਤੇ ਵੈਸੇ ਹੀ ਵਿਚਾਲੇ ਹੁੰਦਾ, ਲੇਕਿਨ ਇੱਕ ਮੁਹਾਵਰਾ ਵਿਚਾਲੇ ਦਾ ਮਤਲਬ ਦਰਮਿਆਨ, ਕੰਨਾਂ ਦੇ ਦਰਮਿਆਨ 'ਚ ਹੀ ਹੁੰਦਾ ਨਾ ਸਿਰ। ਐਵੇਂ ਹੀ ਇੱਕ ਬੱਚਿਆਂ ਨੂੰ ਡਰਾਉਣ ਲਈ ਆਉਂਦੇ ਨੇ ਵੀ ਤੇਰਾ ਸਿਰ ਮੈਂ ਕੰਨਾਂ ਦੇ ਵਿਚਾਲੇ ਕਰ ਦੇਣਾ। ਅਤੇ ਅੱਛਾ, ਇਹ ਵਿਚਾਲੇ ਨੂੰ ਗੱਬੇ ਵੀ ਕਹਿੰਦੇ ਨੇ।
ਮੁxtਲਿਫ ਇਲਾਕੇ ਜਿਹੜੇ ਨੇ ਉੱਥੇ ਦਰਮਿਆਨ ਜਿਹੜਾ ਨਾ ਦਰਮਿਆਨ ਦੇ ਵਿੱਚ ਕਿਸੇ ਸ਼ੈ ਨੂੰ ਕਰਨਾ, ਸੈਂਟਰ ਦੇ ਵਿੱਚ, ਉਹਨੂੰ ਵਿਚਾਲੇ ਵੀ ਕਹਿ ਦਿੰਦੇ ਨੇ, ਗੱਬੇ ਵੀ ਕਹਿ ਦਿੰਦੇ ਨੇ, ਪੰਜਾਬੀ ਦੇ ਡਿਫਰੈਂਟ ਵਿਚਕਾਰ ਵੀ ਕਹਿ ਦਿੰਦੇ ਨੇ, ਪੰਜਾਬੀ ਦੇ ਜਿਹੜੇ ਡਿਫਰੈਂਟ ਇਲਾਕੇ ਜਿਹੜੇ ਨੇ ਉੱਥੇ ਉਹਦੇ ਡਿਫਰੈਂਟ ਅਲਫਾਜ਼ ਨੇ। ਅੱਛਾ ਜੀ, ਅੱਗੇ ਚੱਲਦੇ। ਉਹਨਾਂ ਨੇ ਅੱਗੋਂ ਜਿਹੜੇ ਵਜ਼ੀਰ ਖਜ਼ਾਨਾ ਸਾਹਿਬ ਸਨ, ਉਹਨਾਂ ਨੇ ਹੁਣ ਇਹਦਾ ਜਵਾਬ ਤਾਂ ਨਹੀਂ ਸੀ ਦੇਣਾ, ਕਿਉਂਕਿ ਜਨਰਲ ਸਾਹਿਬ ਨੇ ਤਾਂ ਫਿਰ ਟਿੰਡ ਕਰ ਦੇਣੀ ਸੀ। ਉਹਨਾਂ ਨੇ ਕਿਹਾ ਵੀ ਪਹਿਲਾਂ ਲੋਕਲ ਸਰਮਾਇਆਕਾਰੀ ਆਉਂਦੀ ਹੁੰਦੀ ਹੈ, ਫਿਰ ਫੋਰਨ ਸਰਮਾਇਆਕਾਰੀ ਆਉਂਦੀ ਬੈਰੂਨੀ। ਇਹ ਜਿਸ ਵੇਲੇ ਫੀਲਡ ਮਾਰਸ਼ਲ ਸਾਹਿਬ ਨੇ ਕਿਹਾ ਸੀ ਵੀ 100 ਅਰਬ ਬਾਹਰੋਂ ਲੈ ਕੇ ਆਵਾਂਗਾ, ਉਦੋਂ ਤੁਹਾਨੂੰ ਔਰੰਗਜ਼ੇਬ ਸਾਹਿਬ ਮੇਰਾ ਖਿਆਲ ਇਹਦਾ ਖਿਆਲ ਨਹੀਂ ਆਇਆ ਇਸ ਗੱਲ ਦਾ। ਲੇਕਿਨ ਚਲੋ, ਉਹਨਾਂ ਕਿਹਾ ਜੀ ਪਹਿਲਾਂ ਲੋਕਲ ਇੱਥੇ ਸਰਮਾਇਆਕਾਰੀ ਕਰਨਗੇ। ਲੋਕਲ ਸਰਮਾਇਆਕਾਰੀ ਤੇ ਨਹੀਂ ਕਰਨ ਡਏ, ਉਹ ਤੇ ਭੱਟੀ ਸਾਹਿਬ ਕੁਝ ਹੋਰ ਹੀ ਕਰਨ ਡਏ ਨੇ। ਲੋਕਲ ਤੇ ਰੌਲਾ ਬਣਿਆ ਹੋਇਆ ਕਿ ਬਾਥਰੂਮ ਜਿਹੜਾ ਉਹ ਇਸਤੇਮਾਲ ਕਰਨਾ ਜਾਂ ਨਹੀਂ ਕਰਨਾ, ਲੋਕਲ ਦਾ ਰੌਲਾ ਤੇ ਉਹ ਹੈ। ਤੇ ਉਹ ਹੁਣ ਮੈਂ ਇਹੀ ਕਹਾਂਗਾ ਕਿ ਸੂਰਤ ਹਾਲ ਜਿਹੜੀ ਹੈ ਉਹਦੇ ਵਿੱਚ ਕੰਮ ਮੈਚ ਫਸਿਆ, ਮਤਲਬ ਇੰਝ ਹੀ ਫਸਿਆ ਜਿਵੇਂ ਸਰਮਾਇਆਕਾਰੀ ਦਾ ਕੰਮ ਵੀ ਉਂਝ ਹੀ ਫਸਿਆ ਜਿਵੇਂ ਭੱਟੀ ਸਾਹਿਬ ਦਾ ਬਾਥਰੂਮ ਫਸਿਆ ਹੋਇਆ ਸੀ, ਨਹੀਂ ਸੀ ਉਹਨਾਂ ਨੂੰ ਕਰਨ ਦੇ ਰਹੇ DPO ਸਾਹਿਬ। ਹੁਣ ਲੋਕਲ ਸਰਮਾਇਆਕਾਰੀ ਕਹਿੰਦੇ ਨੇ ਪਹਿਲਾਂ ਆਉਣੀ 4 ਸਾਲ ਤੁਹਾਨੂੰ ਹੋ ਗਏ ਨੇ। ਅਗਰ 4 ਸਾਲਾਂ 'ਚ ਪਹਿਲਾਂ ਲੋਕਲ ਨਹੀਂ ਆਈ ਤਾਂ ਫਿਰ ਬੈਰੂਨੀ ਤਾਂ ਮੇਰਾ ਖਿਆਲ 400 ਸਾਲ ਲੱਗਣਗੇ ਆਉਂਦਿਆਂ। ਅਤੇ ਫਿਰ ਮੇਰਾ ਮਤਲਬ ਸਾਡੀ ਕੋਈ 15ਵੀਂ 20ਵੀਂ ਨਸਲ ਹੀ ਅੱਗੋਂ, ਜੇ ਅਸੀਂ ਰਹਿ ਗਏ ਉਦੋਂ ਤੱਕ ਸਾਡੀ ਨਸਲ ਰਹਿਣ ਦਿੱਤੀ ਇਹਨਾਂ ਨੇ ਪਾਕਿਸਤਾਨੀਆਂ ਦੀ, ਜੋ ਕੁਝ ਕਰਨ ਡਏ ਨੇ, ਅਤੇ ਫਿਰ ਉਹ ਸ਼ਾਇਦ ਵੇਖ ਲੈਣ। ਲੇਕਿਨ ਇਹਨਾਂ ਨੇ ਤਾਂ ਲੰਮੀ ਤਾਰੀਖ ਦਿੱਤੀ ਹੈ ਰੱਖ ਕੇ। ਉਹਨਾਂ ਕਿਹਾ ਜੀ ਇਹ ਤਾਂ ਪਹਿਲਾਂ ਲੋਕਲ ਸਰਮਾਇਆਕਾਰੀ ਆਉਣੀ ਹੈ, ਅਜੇ 4 ਸਾਲਾਂ 'ਚ ਉਹ ਵੀ ਨਹੀਂ ਆਈ। ਅੱਛਾ ਜੀ, ਵਫਾਕੀ ਆਈਨੀ ਅਦਾਲਤ ਦੇ ਵਿੱਚ 7 ਜੱਜ ਨੇ ਟੋਟਲ, ਅਤੇ 6 ਅਰਬ 4 ਕਰੋੜ 76 ਲੱਖ ਰੁਪਈਆ ਉਹਨਾਂ ਨੂੰ ਰੱਖ ਦਿੱਤਾ ਗਿਆ ਉਹਨਾਂ ਵਾਸਤੇ ਵੀ ਇਹ ਲਓ ਖਾਓ ਪੀਓ। ਬਿਲਡਿੰਗ ਉਹਨਾਂ ਦੀ ਆਪਣੀ ਕੋਈ ਨਹੀਂ, ਅਤੇ 1.2 ਅਰਬ ਕੋਈ 1200 ਕਰੋੜ ਉਹਨਾਂ ਨੂੰ ਰੱਖ ਦਿੱਤਾ ਗਿਆ ਸ਼ਾਇਦ ਉਹਨਾਂ ਵਾਸਤੇ, ਜਿਹੜਾ ਉਹ ਕਿ ਇਹ ਤੁਸੀਂ ਜਿਹੜਾ ਉਹ 120 ਕਰੋੜ 1200 ਕਹਿ ਦਿੱਤਾ, 120 ਕਰੋੜ ਜਿਹੜਾ ਉਹ ਉਹਨਾਂ ਲਈ ਰੱਖ ਦਿੱਤਾ ਗਿਆ ਵੀ ਜਨਾਬ ਤੁਸੀਂ ਜਿਹੜਾ ਨਾ ਇੱਥੇ ਬੁੱਲੇ ਲੁੱਟੋ। ਮੇਰਾ ਮਤਲਬ ਹੈ ਕਿ ਤੁਸੀਂ ਇਹਦੀ ਜਿਹੜੀ ਕਰਵਾਓ ਆਪਣਾ ਜਿਹੜੀ ਹੈ ਬਿਲਡਿੰਗ ਜਿਹੜੀ ਉਹਨਾਂ ਦੀ ਆਪਣੀ ਬਿਲਡਿੰਗ ਹੈ ਵੀ ਨਹੀਂ, ਉਹਦੀ ਦੇਖਭਾਲ ਵਾਸਤੇ ਲੰਮੇ ਚੌੜੇ ਪੈਸੇ ਰੱਖ ਦਿੱਤੇ ਨੇ। ਅੱਛਾ ਜੀ, ਕਿਸਾਨਾਂ ਦੇ ਬਾਰੇ ਪਤਾ ਲੱਗਾ ਹੈ ਵੀ ਪਿਛਲੇ ਹਫ਼ਤੇ ਪੰਜਾਬ 'ਚ ਬੜੀ ਸਖਤ ਹਨੇਰੀ ਆਈ। ਹਨੇਰੀ ਦੇ ਨਾਲ ਅੰਬ ਜਿਹੜੇ ਦਰਖਤਾਂ ਤੋਂ ਥੱਲੇ ਢਹਿ ਪਏ। ਉਹ ਜ਼ਾਹਿਰ ਹੈ ਕਿਉਂਕਿ ਇੱਕੋ ਵਾਰੀ ਡਿੱਗ ਗਏ ਅਤੇ ਉਹ ਮੰਡੀਆਂ ਦੇ ਵਿੱਚ ਫੌਰਨ ਕਿਸਾਨਾਂ ਨੂੰ ਲਿਆਉਣੇ ਪੈਣੇ ਸਨ, ਵਰਨਾ ਅੰਬ ਖਰਾਬ ਹੋ ਜਾਣੇ ਸਨ। ਮੰਡੀ ਦੇ ਵਿੱਚ ਉਹਦਾ ਰੇਟ ਚੱਲਣ ਡਿਆ 300 ਰੁਪਈਏ ਪੇਟੀ। ਹੁਣ ਤੇਲ ਦਾ ਡੀਜ਼ਲ ਦਾ ਜਿਹੜਾ ਰੇਟ ਹੈ ਉਹਨਾਂ ਨੂੰ ਤਾਂ 500-700 ਰੁਪਈਏ ਪੇਟੀ ਕਮ ਅਜ਼ ਕਮ ਲਿਜਾਣਾ ਹੀ ਪੈ ਜਾਂਦੀ ਹੈ, ਮਤਲਬ ਅੰਬ ਦਾ ਖਰਚਾ ਵੀ ਪਾ ਕੇ। ਅਤੇ ਉਹ ਫਿਰ ਜਦੋਂ ਉੱਥੇ ਅੰਬ ਵੇਚਣਗੇ ਮੰਡੀ ਦੇ ਵਿੱਚ ਅਤੇ ਕਿਰਾਇਆ ਵੀ ਪੂਰਾ ਨਹੀਂ ਹੋਏਗਾ, ਅਤੇ ਘਰ ਵਾਲੇ ਪੁੱਛਣਗੇ ਵੀ ਤੂੰ ਉੱਥੇ ਅੰਬ ਲੈਣ ਗਿਆ ਸੀ, ਅੰਬ ਵੇਚਣ ਗਿਆ ਸੀ, ਅੰਬ ਲੈਣ ਗਿਆ ਸੀ। ਅਤੇ ਇਸ ਲਈ ਹੁਣ ਕਿਸਾਨ ਜਿਹੜੇ ਨੇ ਉਹ ਵਿਚਾਰੇ ਨਹਿਰਾਂ ਦੇ ਵਿੱਚ ਆਪਣੇ ਅੰਬ ਸੁੱਟ ਰਹੇ ਨੇ। ਪਹਿਲਾਂ ਵੀ ਤੁਹਾਨੂੰ ਤਕਰੀਬਨ ਹਰ ਫਸਲ ਅਸੀਂ ਵਿਖਾ ਚੁੱਕੇ ਹਾਂ ਵੀ ਕਿਸ ਤਰ੍ਹਾਂ ਕਿਸਾਨ ਸੁੱਟ ਰਿਹਾ। ਉਹਦੀ ਵਜ੍ਹਾ ਸੁੱਟਣ ਦੀ ਉਹਦੀ ਵਜ੍ਹਾ ਇਹ ਵੀ ਉਹਨਾਂ ਕੋਲ ਕਿਰਾਇਆ ਵੀ ਨਹੀਂ ਹੈਗਾ ਮੰਡੀ ਤੱਕ ਖੜਨ ਦਾ, ਉਹਨਾਂ ਨੂੰ ਉਹ ਪੂਰਾ ਹੀ ਨਹੀਂ ਪੈਂਦਾ ਕਿਰਾਇਆ ਵੀ। ਰਿਜ਼ਕ ਵੇਖੋ ਕਿੰਨਾ ਖਰਾਬ ਹੋ ਰਿਹਾ ਸਿਰਫ ਇਹਨਾਂ ਬਦਬਖਤਾਂ ਦੀ ਵਜ੍ਹਾ ਤੋਂ ਕਿ ਕਿਸਾਨ ਨੂੰ ਰੇਟ ਜਿਹੜਾ ਉਹ ਪੂਰਾ ਨਹੀਂ ਲੱਭਣ ਡਿਆ, ਔਰ ਕਿਸਾਨ ਜਿਹੜਾ ਮਾਰਿਆ ਗਿਆ, ਹਰ ਫਸਲ 'ਤੇ ਮਾਰਿਆ ਗਿਆ, ਇਸ ਵਾਰੀ ਅੰਬ 'ਤੇ ਵੀ ਮਾਰਿਆ ਗਿਆ। ਅੱਛਾ ਜੀ, ਲਾਹੌਰ ਦੇ DH 'ਚ ਜ਼ਮੀਨ ਦੇ ਤਨਾਜ਼ੇ ਦੇ ਉੱਤੇ ਜਨਾਬ ਜੰਗ ਹੋਈ ਹੈ, ਫਾਇਰਿੰਗ ਹੋਈ ਹੈ। ਮੁਲਜ਼ਮਾਨ ਨੇ ਫਾਇਰਿੰਗ ਕੀਤੀ, ਤੋੜ-ਫੋੜ ਕੀਤੀ, 120 ਅਫਰਾਦ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਮੁਲਜ਼ਮਾਨ ਨੇ DHA ਨੂੰ, ਹਕੂਮਤ ਨੂੰ ਅਤੇ ਪਾਕ ਫੌਜ ਨੂੰ ਗੰਦੀਆਂ ਤੇ ਗਲੀਜ਼ ਗਾਲੀਆਂ ਦਿੱਤੀਆਂ ਨੇ, FIR 'ਚ ਲਿਖਿਆ ਹੈ। ਲੇਕਿਨ ਜਦੋਂ ਤੁਸੀਂ ਉੱਥੋਂ ਦੀ CCTV ਫੁਟੇਜ ਵੇਖਦੇ ਹੋ ਤੇ ਵਾਜ਼ੇ ਪਤਾ ਲੱਗਦਾ ਹੈ ਵੀ ਮੁਲਜ਼ਮਾਨ ਨੇ ਨਹੀਂ ਬਲਕਿ DHA ਦੇ ਗਾਰਡਸ ਨੇ ਉੱਥੇ ਤੌਣੀ ਫੇਰੀ ਹੈ। ਵੇਖੋ ਚੌਧਰੀ ਦੇ ਕੰਮ, ਚੌਧਰੀ ਮਾਰਦਾ ਕੁੱਟਦਾ ਵੀ ਆਪ ਹੀ ਹੈ ਅਤੇ ਮੁਕੱਦਮਾ ਵੀ ਦੂਜਿਆਂ 'ਤੇ ਦਰਜ ਕਰਾਉਂਦਾ ਹੈ। ਇਹ ਵੀ ਚੌਧਰੀ ਦਾ ਕੰਮ ਵੇਖੋ ਵੀ ਉਹ ਫੌਜ ਨੂੰ ਵੀ ਇਸਤੇਮਾਲ ਕਰ ਲੈਂਦਾ, ਜਿੱਥੇ ਚੌਧਰੀ ਨੂੰ ਲੋੜ ਪਵੇ ਨਾ। ਫੌਜ ਨੂੰ ਕਿਸੇ ਨੇ ਗਾਲਾਂ ਨਾ ਵੀ ਕੱਢੀਆਂ ਹੁਣ, ਚੌਧਰੀ ਕਹਿੰਦਾ ਵੀ ਕੱਢੀਆਂ ਨੇ, ਕਿਉਂਕਿ ਚੌਧਰੀ ਦਾ ਕੰਮ ਸਿੱਧਾ ਹੁੰਦਾ। ਚੌਧਰੀ ਨੇ FIR 'ਚ ਕਿਹਾ ਵੀ ਮੁਲਜ਼ਮਾਨ ਨੇ DHA ਨੂੰ, ਹਕੂਮਤ ਨੂੰ ਅਤੇ ਪਾਕ ਫੌਜ ਨੂੰ ਗੰਦੀਆਂ ਤੇ ਗਲੀਜ਼ ਗਾਲਾਂ ਕੱਢੀਆਂ ਨੇ ਅਤੇ ਫਰਾਰ ਹੋ ਗਏ ਨੇ। ਹਾਲਾਂਕਿ ਕੁੱਟਣ ਮਾਰਨ DHA ਵਾਲਿਆਂ ਦੇ ਆਪਣੇ ਗਾਰਡਸ ਰਹੇ ਨੇ, ਜਿਹੜੀ ਤੁਹਾਨੂੰ CCTV ਦੀ ਫੁਟੇਜ ਨਜ਼ਰ ਆ ਰਹੀ ਹੈ। ਨੇਰ ਨਗਰੀ ਹੈ, ਮਤਲਬ ਚੌਧਰੀ ਜਿਹੜਾ ਬਾਜ਼ ਨਹੀਂ ਆਉਂਦਾ। ਕੋਈ ਇਲਜ਼ਾਮ ਵੀ ਜਿਹੜਾ ਲਾ ਸਕਦਾ ਹੈ ਨਾ, ਭੈੜੇ ਤੋਂ ਭੈੜਾ ਇਲਜ਼ਾਮ ਵੀ ਜਿਹੜਾ ਲਾ ਸਕਦਾ ਨਾ, ਉਹ ਨਹੀਂ ਮੁੜਦਾ ਲੋਕਾਂ 'ਤੇ ਲਾਉਣ ਤੋਂ। ਮੇਰਾ ਮਤਲਬ ਹੈ ਖਿੱਚ ਕੇ ਰੱਖਦਾ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ, ਔਰ ਉਹ ਹੈ ਕਿ ਮੁਸਲਿਮ ਲੀਗ ਨੂਨ ਦੇ MPA ਗੁਲਾਮ ਅਸਗਰ ਗੁਰਮਾਨੀ, ਇਹਨਾਂ ਨੇ ਇੱਕ ਹਾਊਸਿੰਗ ਸੁਸਾਇਟੀ ਦਾ ਫਰਾਡ ਕੇਸ ਇਹਨਾਂ ਦੇ ਉੱਤੇ ਬਣਿਆ। ਅਦਾਲਤ ਨੇ ਇਸ਼ਤਿਹਾਰੀ ਕਰਾਰ ਦਿੱਤਾ ਅਤੇ 9 ਅਰਬ ਰੁਪਈਏ ਤੋਂ ਜ਼ਿਆਦਾ ਦਾ ਕੇਸ ਬਣਿਆ। ਨੈਬ ਮੁਲਤਾਨ ਨੇ ਹੁਣ ਤੱਕ 1800 ਅਫਰਾਦ ਦੀਆਂ ਦਰਖਾਸਤਾਂ ਵਸੂਲ ਕੀਤੀਆਂ ਨੇ, ਜਿਨ੍ਹਾਂ ਨੇ 6 ਅਰਬ ਦੇ ਕਲੇਮ ਜਮ੍ਹਾਂ ਕਰਵਾਏ ਨੇ। ਕੀਤਾ ਇਹਨਾਂ ਨੇ ਕੀ ਹੈ, ਇਹਨਾਂ ਨੇ ਇੱਕ ਗੈਰ ਕਾਨੂੰਨੀ ਹਾਊਸਿੰਗ ਸੁਸਾਇਟੀ ਫਰੋਖਤ ਕੀਤੀ ਹੈ ਮੁਲਤਾਨ ਡਿਵੈਲਪਮੈਂਟ ਅਥਾਰਟੀ ਦੀ ਜੁਰਿਸਡਿਕਸ਼ਨ ਦੇ ਵਿੱਚ ਜਾਂ ਉਹਦੀ ਰੇਂਜ ਦੇ ਵਿੱਚ। ਇਹਨਾਂ ਨੇ ਇਹ ਗੁਲਬਰਗ ਐਗਜ਼ੈਕਟਿਵ ਹਾਊਸਿੰਗ ਸਕੀਮ ਦੇ ਨਾਂ 'ਤੇ ਇਹ ਫਰਾਡ ਕੀਤਾ, ਆਖਿਆ ਜਾ ਰਿਹਾ, ਇਲਜ਼ਾਮ ਲਾਇਆ ਜਾ ਰਿਹਾ। ਸਿਰਫ 600 ਕਨਾਲ ਜ਼ਮੀਨ ਦੀ ਮਨਜ਼ੂਰੀ ਮਿਲੀ, ਲੇਕਿਨ 3 ਗੁਣਾ ਜ਼ਿਆਦਾ ਪਲਾਟ ਅਤੇ ਫਾਈਲਾਂ ਵੇਚ ਛੱਡੀਆਂ
ਹਜ਼ਾਰਾਂ ਜਾਲੀ ਬੋਗਸ ਫਾਈਲਾਂ ਵੇਚੀਆਂ, ਜ਼ਮੀਨ ਥੱਲੇ ਹੈ ਕੋਈ ਨਹੀਂ, ਪੈਸੇ ਲੈ ਕੇ ਹੁਣ ਆਉਂਦੇ ਨੇ ਬੈਰੂਨੇ ਮੁਲਕ ਚਲੇ ਗਏ। ਇਹ ਸਾਹਿਬ ਨੂੰ 2024 ਦੇ ਵਿੱਚ ਗੁਰਬਾਨੀ ਸਾਹਿਬ ਨੂੰ ਟਿਕਟ ਮਿਲੀ ਸੀ PTI ਦੀ, ਜਿੱਤ ਕੇ ਤੇ ਇਹਨਾਂ ਨੂਨ ਲੀਗ ਨਾਲ ਸ਼ਮੂਲੀਅਤ ਕਰ ਲਈ। ਉਹਦੀ ਵਜ੍ਹਾ ਇਹਨਾਂ ਦੇ ਉੱਤੇ ਚੌਧਰੀ ਨੇ ਪਰਚੇ ਦੇ ਦਿੱਤੇ ਸਨ, ਇਹੀ ਨੈਬ ਵਾਲੇ, ਇਹ ਜਿਹੜੇ ਫਰਾਡ ਵਾਲੇ, ਜ਼ਮੀਨ ਦੇ ਫਰਾਡ ਵਾਲੇ। ਉਸ ਤੋਂ ਬਾਅਦ ਇਹਨਾਂ ਨੇ ਜਨਾਬ ਹੁਣ ਪਤਲੀ ਗਲੀ ਫੜੀ ਹੈ ਤੇ ਮੁਲਕ ਤੋਂ ਬਾਹਰ ਨਿਕਲ ਗਏ ਨੇ। ਵੈਸੇ ਜਿਹੋ ਜਿਹੇ ਇਹਨਾਂ ਨੇ ਕੰਮ ਕੀਤੇ ਨੇ, ਕਮ ਅਜ਼ ਕਮ ਵਜ਼ੀਰ ਆਲਾ ਬਣਨਾ ਤੇ ਬਣਦਾ ਹੈ। ਜਿੰਨਾ ਇਹਨਾਂ ਨੇ ਲੰਮਾ ਚੌੜਾ ਕੰਮ ਕੀਤਾ, ਜਾਂ ਵਫਾਕੀ ਵਜ਼ੀਰ ਬਣਾਓ, ਸੂਬਾਈ ਨਹੀਂ ਵਫਾਕੀ ਵਜ਼ੀਰ ਬਣਾਓ ਇਹਨਾਂ ਨੂੰ, ਜਾਂ ਵਜ਼ੀਰ ਆਲਾ ਬਣਾਓ, ਕਿਉਂਕਿ ਉਹ ਇਸ ਗੱਲ ਦੇ ਉੱਤੇ ਪੂਰੇ ਤੇ ਆ ਰਹੇ ਨੇ। ਤੁਸੀਂ ਗੌਰ ਕਰੋ ਵੀ ਉਹਨਾਂ ਨੇ 1800 ਬੰਦਾ ਉੱਥੇ ਫਿਰਨ ਡਿਆ ਵਿਚਾਰਾ, ਜਿਹੜਾ ਆਂਦਾ ਹੈ ਕਿ ਉੱਥੇ 300 ਕਨਾਲ ਜ਼ਮੀਨ ਸੀ ਸਾਰੀ, ਤੇ 1800 ਬੰਦਾ ਲੱਭਦਾ ਫਿਰਦਾ, ਭਾਲਦਾ ਫਿਰਨਾ ਵੀ ਲੱਭਦੇ ਫਿਰਨੇ ਨੂੰ ਕਹਿੰਦੇ ਨੇ, ਲੱਭਦਾ ਫਿਰਦਾ ਹੈ ਕਿ ਮੇਰੀ 600 ਕਨਾਲ ਜ਼ਮੀਨ, ਜਿਹੜੀ 300 ਕਹਿ ਦਿੱਤਾ ਮੈਂ, 600 ਕਨਾਲ ਜ਼ਮੀਨ ਸੀ ਇਹਨਾਂ ਕੋਲ, ਤੇ 1800 ਬੰਦੇ ਨੇ ਤੇ ਹੁਣ ਤੱਕ ਆਪਣੇ ਜਮ੍ਹਾਂ ਕਰਾ ਦਿੱਤੇ ਨੇ ਕਲੇਮ ਕਿ ਜੀ ਸਾਡੇ ਨਾਲ ਫਰਾਡ ਕਰ ਦਿੱਤਾ, ਸਾਨੂੰ ਇਹਨਾਂ ਨੇ ਜ਼ਮੀਨ ਨਹੀਂ ਦਿੱਤੀ। ਅੱਛਾ ਜੀ, ਸੁਹੇਲ ਵੜਾਇਚ ਸਾਹਿਬ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਕਾਲਮ ਲਿਖ ਰਹੇ ਨੇ ਮੁਖਤਲਿਫ ਕਿਸਮ ਦੇ। ਹਾਲ ਹੀ ਦੇ ਵਿੱਚ ਉਹਨਾਂ ਇੱਕ ਕਾਲਮ ਲਿਖਿਆ ਵੀ ਹਕੂਮਤ ਦੇ ਜਾਣ ਦੇ ਦਿਨ ਨੇ, ਕਿਉਂਕਿ ਕੰਮ ਕੋਈ ਨਹੀਂ ਬਣ ਰਿਹਾ, ਤੇ ਵਲਦੀਅਤ ਵਾਲਾ ਇੱਕ ਬਿਆਨ ਵੀ ਦਿੱਤਾ ਸੀ, ਤੁਹਾਡੇ ਸਾਹਮਣੇ ਅਸੀਂ ਰੱਖਿਆ ਸੀ ਵੀ ਵਲਦੀਅਤ ਦਾ ਰੌਲਾ ਹੈ ਹਕੂਮਤ ਦਾ। ਹੁਣ ਉਹਨਾਂ ਨੇ ਕਿਹਾ ਵੀ ਹਕੂਮਤ ਦੇ ਜਾਣ ਦੇ ਦਿਨ ਨੇ ਤੇ ਤਗੜੇ ਹੋ ਜਾਓ। ਹੁਣ ਸੁਹੇਲ ਵੜਾਇਚ ਸਾਹਿਬ ਨੇ ਜਿਹੜਾ ਇਹ ਹਕੂਮਤ ਦੇ ਜਾਣ ਦੇ, ਤੇ ਜੁਲਾਈ 'ਚ ਹਕੂਮਤ ਚਲੀ ਜਾਏਗੀ ਤੇ ਇਹ ਹੋ ਜਾਏਗਾ, ਉਹ ਹੋ ਜਾਏਗਾ, ਸਾਰੀਆਂ ਗੱਲਾਂ ਉਹਨਾਂ ਲਿਖੀਆਂ, ਜਿਹਦੇ ਤੌਰ ਅਤਵਾਰ ਨਜ਼ਰ ਆ ਵੀ ਰਹੇ ਨੇ ਕੁਝ। ਲੇਕਿਨ ਮੋਹਸਿਨ ਨਕਵੀ ਸਾਹਿਬ ਨੇ ਉਹਨਾਂ ਨੂੰ ਆਖਿਆ ਵੀ ਇਹਨਾਂ ਨੂੰ ਹੁਣ ਬੁਢਾਪਾ ਆ ਗਿਆ ਤੇ ਇਹਨਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ। ਇਹ ਆਪਣੇ ਬੜੇ ਜਿਗਰੀ ਯਾਰ ਨੇ ਮੋਹਸਿਨ ਨਕਵੀ ਸਾਹਿਬ ਤੇ ਵੜਾਇਚ ਸਾਹਿਬ। ਅੱਛਾ, ਵੈਸੇ ਅਸਲ ਮਸ਼ਵਰਾ ਅਗਰ ਨਕਵੀ ਸਾਹਿਬ ਉਹਨਾਂ ਨੂੰ ਦਿੰਦੇ ਵੀ ਅੰਨ ਪਾਣੀ ਘੱਟ ਖਾਇਆ ਕਰੋ, ਉਹ ਜ਼ਿਆਦਾ ਬਿਹਤਰ ਸੀ। ਰਿਟਾਇਰ ਹੋਣ ਨਾਲੋਂ ਸਿਰਫ ਅੰਨ ਪਾਣੀ ਘੱਟ ਸ਼ੁਰੂ ਕਰ ਦੇਣ, ਤੇ ਯਕੀਨ ਕਰੋ ਉਹ ਕਾਫੀ ਸਮਝ ਬੂਝ ਦੇ ਨਾਲ ਚੀਜ਼ਾਂ ਲਿਖ ਲੈਣ। ਮੇਰਾ ਖਿਆਲ ਅੰਨ ਪਾਣੀ ਦਾ ਰੌਲਾ ਜਿਹੜਾ ਉਹ ਜ਼ਿਆਦਾ ਹੈ। ਅੱਗੋਂ ਜੇਦਾ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਤੱਕ ਉਹ ਅਕਵਾਲੇ ਜ਼ਰੀ ਆਪਣੇ ਨਾ ਛੱਡਣ, ਉਹਨਾਂ ਨੂੰ ਵੀ ਚੈਨ ਨਹੀਂ ਆਉਂਦਾ। ਉਹਨਾਂ ਆਖਿਆ ਵੀ ਇਨਕਲਾਬ ਉਸ ਵੇਲੇ ਆਉਂਦਾ ਹੈ ਜਿਸ ਵੇਲੇ ਆਵਾਮ ਨੂੰ ਪਤਾ ਹੋਵੇ ਕਿ ਹਕੂਮਤ ਦੇ ਕੋਲ ਪੈਸੇ ਨੇ, ਤੇ ਇਹ ਪੈਸਾ ਜਿਹੜਾ ਸਾਡਾ ਚੋਰੀ ਕੀਤਾ ਇਹਨਾਂ ਨੇ, ਤੇ ਜਦੋਂ ਲੋਕਾਂ ਨੂੰ ਪਤਾ ਹੋਵੇ ਵੀ ਅਸੀਂ ਅਗਰ ਬਾਹਰ ਨਿਕਲਾਂਗੇ, ਇਨਕਲਾਬ ਲਿਆਵਾਂਗੇ, ਤੇ ਇਹ ਅਸੀਂ ਰਿਆਸਤ ਕੋਲੋਂ ਪੈਸਾ ਖੋਹ ਲਾਂਗੇ। ਤੇ ਸਾਡੀ ਆਵਾਮ ਨੂੰ ਪਤਾ ਹੈ ਵੀ ਹਕੂਮਤ ਵੀ ਭੁੱਖੀ ਹੈ ਤੇ ਅਸੀਂ ਵੀ ਭੁੱਖੇ ਨੂੰ ਜੱਫੀ ਪਾਈ ਤੇ ਦੋਵਾਂ ਨੂੰ ਗਸ਼ ਪੈ ਜਾਣੀ ਹੈ। ਜਵੇਦ ਚੌਧਰੀ ਸਾਹਿਬ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿਉਂਕਿ ਹਕੂਮਤ ਭੁੱਖੀ ਹੈ ਤੇ ਆਵਾਮ ਇਸ ਲਈ ਇਨਕਲਾਬ ਨਹੀਂ ਲਿਆ ਰਹੀ ਕਿ ਉਹਨਾਂ ਨੂੰ ਪਤਾ ਵੀ ਇਨਕਲਾਬ ਲਿਆਉਣ ਨਾਲ ਵੀ ਸਾਨੂੰ ਲੱਭਣਾ ਕੁਝ ਨਹੀਂ। ਬੱਲੇ ਜਵੇਦ ਚੌਧਰੀ ਸਾਹਿਬ, ਮੈਂ ਕਿਹਾ ਤੁਸੀਂ ਵੀ ਜਿਹੜਾ ਨਾ ਕੋਈ ਸ਼ਾਇਦ ਛੱਡਦੇ ਹੀ ਨਹੀਂ। ਜਵੇਦ ਚੌਧਰੀ ਸਾਹਿਬ ਨੂੰ ਕੋਈ ਦੱਸੇ ਵੀ ਇਹ ਆਵਾਮ ਹੈ, ਆਵਾਮ ਨੇ ਇਨਕਲਾਬ ਲਿਆਉਣਾ, ਡਾਕੂ ਥੋੜ੍ਹੇ ਨੇ ਵੀ ਜਿਹਨਾਂ ਡਾਕਾ ਮਾਰਨਾ ਕਿਤੇ ਪਹਿਲਾਂ ਹਿਸਾਬ ਲਾਉਣ ਵੀ ਇੱਥੇ ਪੈਸੇ ਪਏ ਨੇ ਕਿ ਨਹੀਂ। ਇਹ ਜੇ ਆਵਾਮ ਦੇ ਪੈਸੇ ਚੁੱਕ ਕੇ ਬਾਹਰ ਲੈ ਗਈ ਹੈ ਹਕੂਮਤ ਸਾਰੀ, ਇਹ ਕੰਗਲੇ ਤਾਂ ਨਹੀਂ ਹੈਗੇ, ਤੇ ਖਾ ਜਾਂਦੇ ਨੇ, ਆਪ ਲੈ ਜਾਂਦੇ ਨੇ ਬਾਹਰ। ਤੇ ਆਵਾਮ ਨੂੰ ਇੰਨੀ ਅਕਲ ਨਹੀਂ ਕਿ ਪੈਸਾ ਤਾਂ ਬਹੁਤ ਹੈ ਮੁਲਕ ਦੇ ਵਿੱਚ, ਇਹ ਚੋਰੀ ਕਰ ਰਹੇ ਨੇ। ਤੇ ਇਨਕਲਾਬ ਜਦੋਂ ਆਵਾਮ ਲਿਆਉਂਦੀ ਹੈ, ਉਹ ਜ਼ਰੂਰੀ ਇਸ ਲਈ ਨਹੀਂ ਹੁੰਦਾ ਵੀ ਉਹਨਾਂ ਨੂੰ ਪਤਾ ਹੁੰਦਾ ਫਲਾਣੇ ਤਾਂ ਖਜ਼ਾਨਾ ਪਿਆ ਹੈ, ਉਹ ਲੁੱਟਣਾ। ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਮੁਲਕ 'ਚ ਖਜ਼ਾਨੇ ਹੈ ਨੇ ਜਿਹੜੇ ਹਰ ਸਾਲ ਲੁੱਟ ਰਹੇ ਨੇ, ਇਹਨਾਂ ਨੂੰ ਲੁੱਟਣ ਤੋਂ ਡੱਕਣਾ ਅਸੀਂ। ਮੈਨੂੰ ਇਹ ਦੱਸੋ ਵੀ ਬੰਗਲਾਦੇਸ਼ ਦੇ ਵਿੱਚ ਕਿਹੜਾ ਖਜ਼ਾਨਾ ਸੀ ਜਿਹੜਾ ਉੱਥੇ ਆਇਆ, ਹਿਸਾਬ ਕਿਤਾਬ ਜੋ ਹੋਇਆ। ਨੇਪਾਲ ਦੇ ਵਿੱਚ ਕਿਹੜੇ ਖਜ਼ਾਨੇ ਸਨ ਜਿਹੜੇ ਉਹਨਾਂ ਨੇ ਉੱਥੇ ਸਾਰਾ ਕੁਝ ਕੀਤਾ। ਪਰ ਜੇਦਾ ਜੀ ਨੇ ਲੱਗਦਾ ਅੱਜ ਕੁਸ਼ਤਾ ਕਿਤੇ ਮਜ਼ੀਦ ਆਪਣਾ ਬਹੁਤਾ ਖਾ ਛੜਿਆ, ਜਿਸ ਦਿਨ ਬਹੁਤਾ ਕੁਸ਼ਤਾ ਖਾ ਲੈਣ ਉਸ ਦਿਨ ਸਿਰ ਨੂੰ ਚੜ੍ਹ ਜਾਂਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।